ਸਾਡਾ ਤਾਂ ਰੌਲਾ ਹੀ ਇਹ ਆ ਪਹਿਲੇ ਦਿਨ ਤੋਂ ਬਈ ਪੰਜਾਬ ਦੇ ਪਾਣੀਆਂ ਦਾ ਹੱਕ ਸਿਰਫ ਪੰਜਾਬ ਦਾ ਵਾ। ਪੰਜਾਬ ਦੇ ਪਾਣੀਆਂ ਕਿਸੇ ਹਰਿਆਣੇ ਦਾ ਕਿਸੇ ਰਾਜਸਥਾਨ ਦਾ ਹੱਕ ਹੀ ਨਹੀਂ ਬਣਦਾ। ਜਾਣਬੁੱਝ ਕੇ ਐਸਵਾਈਐਲ ਕਰਦੇ ਰਹਿੰਦੇ ਆ। ਪਾਣੀ ਤਾਂ ਸਾਡਾ ਉਹ ਇੱਧਰ ਰਾਜਸਥਾਨ ਫੀਡਰ ਰਾਹੀਂ ਵੀ ਲੈ ਗਏ ਤੇ ਪਾਣੀ ਜਿਹੜੀ ਗੰਗ ਨਹਿਰ ਆ, ਗੰਗਾ ਨਹਿਰ, ਗੰਗ ਕਨਾਲ ਜਿਹਨੂੰ ਕਹਿੰਦੇ ਆ, ਉਹਦੇ ਰਾਹੀਂ ਵੀ ਹਰਿਆਣੇ ਨੂੰ ਜਾ ਰਿਹਾ। ਪਾਣੀ ਦਾ ਤਾਂ ਇਹ ਵੀ ਰੌਲਾ ਪਿਆ ਸੀ ਕਿ ਪੰਜਾਬ ਤੋਂ ਪਿੱਛੋਂ ਹੀ ਹਿਮਾਚਲ ਜਿਹੜਾ ਹੈ ਉੱਥੋਂ ਥੱਲੇ ਦੀ ਸੁਰੰਗਾਂ ਪੱਟ ਕੇ ਹੇਠਾਂ ਦੀ ਪਾਣੀ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ। ਹੁਣ ਪੰਜਾਬ ਦਾ ਪਾਣੀ ਵੀ ਲੁੱਟਿਆ ਜਾ ਰਿਹਾ ਤੇ ਪੰਜਾਬ ਦੇ ਲੋਕਾਂ ਦੇ ਟੈਕਸ ਤੋਂ ਇਸ ਨਹਿਰ ਨੂੰ ਪੱਕਾ ਕਰਦਾ। ਜਿਹੜਾ ਪਾਣੀ ਪਹਿਲੋਂ ਜਾ ਰਿਹਾ ਉਹਨੂੰ ਅਸੀਂ ਬੰਦ ਕਰਾਉਣਾ ਚਾਹੁੰਦੇ ਆ ਤੇ ਉਲਟਾ ਜਿਹੜੀ ਸਰਕਾਰ ਆ ਉਹ ਕਹਿੰਦੀ ਆ ਚੱਕੋ 800 ਕਰੋੜ ਰੁਪਈਆ ਤੇ ਇੱਥੇ ਚੱਕ ਦੋ ਫੱਟੇ। ਹੁਣ ਸਰਕਾਰ ਇਸ ਤਰੀਕੇ ਨਾਲ ਨਹਿਰ ਪੱਕੀ ਕਰਨ ਤੇ ਆ ਜਾਵੇ, ਪੰਜਾਬ ਦਾ ਪਾਣੀ ਜਿਹੜਾ ਉਹ ਪੰਜਾਬ ਨੂੰ ਬੰਜਰ ਵੀ ਬਣਾਵੇ ਤੇ ਪੰਜਾਬ ਦਾ ਪਾਣੀ ਨਜਾਇਜ਼ ਬਿਨਾਂ ਮੁਆਵਜ਼ੇ ਤੋਂ ਲੁੱਟਿਆ ਵੀ ਜਾਵੇ। ਤੇ ਜੇ ਪੰਜਾਬ ਦੇ ਪੁੱਤ ਜਿਹੜੇ ਆ ਚਾਰੇ ਪੰਨੇ ਕੋਈ ਗੱਲ ਬਣਦੀ ਨਾ ਦੇਖ ਕੇ ਇਸ ਗੱਲ ਤੇ ਪਹੁੰਚਣ ਕਿ ਆਪਾਂ ਤਾਂ ਭਾਈ ਬਲਵਿੰਦਰ ਸਿੰਘ ਜਟਾਣੇ ਵਾਲੇ ਰਾਹ ਤੁਰਨਾ, ਫਿਰ ਇਸ ਗੱਲ ਲਈ ਦੋਸ਼ੀ ਕੌਣ ਹੋਇਆ? ਪੰਜਾਬ ਨੂੰ ਬੰਜਰ ਬਣਾਉਣ ਦੀ ਇਸ ਸਾਜ਼ਿਸ਼ ਦੇ ਖਿਲਾਫ ਜਿਹੜੇ ਸੂਰਮੇ ਉੱਠਣ ਸਿਰਾਂ ਤੇ ਖੱਫਣ ਬੰਨ੍ਹ ਕੇ ਉਹਨਾਂ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਜਿਹੜਾ ਉਹ ਪ੍ਰੇਰਨਾ ਦਊਗਾ ਹੀ ਦਊ। ਉਹਨਾਂ ਨੂੰ ਪੰਜਾਬ ਪਿਆਰ ਕਰੂਗਾ ਹੀ ਕਰੂਗਾ। ਮਾਨ ਸਾਹਿਬ ਨੇ ਸੀਟ ਕੱਢ ਲਈ, ਪਰ ਹੁਣ ਇਹਨਾਂ ਤੋਂ ਬੜੀਆਂ ਲੋਕਾਂ ਨੂੰ ਵੱਡੀਆਂ ਆਸਾਂ ਨੇ ਤੇ ਇਹ ਉਵੇਂ ਦੀਆਂ ਹੀ ਆਸਾਂ ਨੇ ਜਿਵੇਂ ਬਾਦਲ ਦਲ ਤੋਂ ਕੀਤੀਆਂ ਨੇ। 1984 ਨੂੰ ਜਦੋਂ 6 ਜੂਨ ਆਈ ਭਰਮ ਦੇ ਸਾਰੇ ਮਿਟ ਗਏ, ਪਰ ਬਹੁਤ ਸਾਰੇ ਲੋਕਾਂ ਦੇ ਅਜੇ ਵੀ ਬਰਕਰਾਰ ਨੇ। ਉਹ ਉਦੋਂ ਮਿਟਣਗੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਐਲਾਨ ਕਰੂਗੀ ਕਿ ਇੱਥੋਂ ਕੁਛ ਨਾ ਭਾਲੋ ਭਾਈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ, ਕਰੋਨਾ ਹੋ ਗਿਆ ਤੇ ਹਸਪਤਾਲ ਦਾਖਲ ਕਰਾਉਣਾ ਪੈ ਗਿਆ। ਦੂਸਰੀ ਖਬਰ ਇਹ ਆ ਕਿ ਭਾਈ ਦਲਜੀਤ ਸਿੰਘ ਬਿੱਟੂ ਜੋ ਖਾਲਿਸਤਾਨੀ ਸਿੱਖ ਸੰਘਰਸ਼ ਦੇ ਵਿੱਚ ਚੋਟੀ ਦੀ ਜਿਹੜੀ ਸਾਡੀ ਪੰਥਕ ਕਮੇਟੀ ਸੀ ਉਹਦੇ ਅਹਿਮ ਆਗੂ ਰਹੇ ਆ, ਉਹਨਾਂ ਦੇ ਮਾਤਾ ਜੀ ਬੀਬੀ ਪਰਵਿੰਦਰ ਕੌਰ ਚੜ੍ਹਾਈ ਕਰ ਗਏ ਆ। ਤੇ ਇਸ ਤੋਂ ਅੱਗੇ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ 'ਚ ਚਰਚਾ ਕਰਨੀ ਹੈ, ਜਿੱਥੇ ਆਪਾਂ ਕੱਲ ਗੱਲ ਛੱਡੀ ਸੀ ਉਸ ਤੋਂ ਅੱਗੇ ਤੁਰੀਏ ਕਿ ਜਿਹੜਾ ਬਾਦਲ ਦਲ ਆ ਇਸ ਵੇਲੇ ਉਹਦੀ ਪੂਰੀ ਤਰ੍ਹਾਂ ਹੋਂਦ ਹਸਤੀ ਹੈ ਜਿਹੜੀ ਉਹ ਖਤਰੇ ਹੇਠ ਆ। ਤੇ ਅੱਜ ਹਾਲਤ ਇਹ ਹੈਗੀ ਆ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਨੇ ਵੀ ਖਬਰ ਲਾਈ ਆ ਜਾਂ ਸੰਪਾਦਕੀ ਲਿਖੀ ਆ ਉਹਨਾਂ ਨੇ ਕਿ ਅਕਾਲੀ ਦਲ ਦੇ ਉੱਤੇ ਅਕਾਲੀ ਦਲ ਲਿਖਦੇ ਆਪਾਂ ਤਾਂ ਬਾਦਲ ਦਲ ਕਹਿੰਦੇ, ਕਿਉਂਕਿ ਅਸਲ ਵਿੱਚ ਉਹ ਬਾਦਲ ਸਾਹਿਬ ਦੇ ਬਾਦਲ ਦੇ ਪਰਿਵਾਰ ਦੇ ਨਾਲ ਜੁੜਿਆ ਹੈ ਦਲ ਵਾ। ਇਸ ਤੋਂ ਅੱਗੇ ਪਿੱਛੇ ਤਾਂ ਕੁਝ ਹੈ ਨਹੀਂ। ਸੋ ਕੱਲ ਜਿਹੜਾ ਮਾਮਲਾ ਸੀਗਾ ਉਹ ਕਾਫੀ ਗੰਭੀਰ ਹੋ ਗਿਆ ਸੀ, ਜਿਹਦੇ ਵਿੱਚ ਇਹ ਚਰਚਾ ਚੱਲੀ ਕਿ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਪ੍ਰਧਾਨ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਘਰ ਨੂੰ ਜਾ ਰਹੇ ਆ। ਪਰ ਇਹੋ ਜਿਹੀ ਕੋਈ ਗੱਲ ਹੈ ਨਹੀਂ ਸੀ। ਤੇ ਗੱਲਾਂ ਬੜੀਆਂ ਚੱਲੀਆਂ ਕਿ ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾ ਲਓ, ਰਵੀ ਕਰਨ ਸਿੰਘ ਕਾਹਲੋਂ ਨੂੰ ਬਣਾ ਲਓ, ਗੁਰਪ੍ਰਤਾਪ ਸਿੰਘ ਬਡਾਲਾ ਨੂੰ ਬਣਾ ਲਓ। ਪਰ ਜਦੋਂ ਇਹ ਗੱਲ ਚੱਲ ਰਹੀ ਸੀਗੀ ਤੇ ਜਗਮੀਤ ਸਿੰਘ ਬਰਾੜ ਕੈਮਰਿਆਂ ਦੇ ਸਾਹਮਣੇ ਚੈਨਲਾਂ ਦੇ ਉੱਤੇ ਇਹ ਗੱਲ ਕਰ ਰਿਹਾ ਸੀ, ਮੈਨੂੰ ਚੇਤਾ ਆ ਰਿਹਾ ਸੀ ਵੀ ਇਹੋ ਜਿਹੀ ਰਾਏ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਬੈਠੇ ਸੀ 1999 ਦੇ ਵਿੱਚ, ਬਈ ਬਾਦਲ ਸਾਹਿਬ ਨੂੰ ਇੱਕ ਅਹੁਦਾ ਜਿਹੜਾ ਹੈਗਾ ਰੱਖਣਾ ਚਾਹੀਦਾ, ਪਾਰਟੀ ਦੀ ਪ੍ਰਧਾਨਗੀ ਵੀ ਉਹਨਾਂ ਕੋਲੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਹੈਗੀ ਆ ਕੁਰਸੀ ਉਹ ਵੀ ਕੋਲੇ ਆ। ਸੋ ਪਾਰਟੀ ਦੇ ਮਸਲਿਆਂ 'ਚ ਇਨਸਾਫ ਨਹੀਂ ਕਰ ਹੁੰਦਾ, ਸੋ ਥੋੜਾ ਜਿਹਾ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਇੰਨੀ ਗੱਲ ਤੋਂ ਫਿਰ ਇੱਕ ਇਹੋ ਜਿਹਾ ਜਿਹੜਾ ਜਿਹਾਦ ਟੌੜਾ ਸਾਹਿਬ ਦੇ ਖਿਲਾਫ ਬਾਦਲ ਦਲ ਨੇ ਛੇੜਿਆ ਸੀਗਾ ਕਿ ਕਾਂਗਰਸ ਦੇ ਏਜੰਟ ਤੇ ਪਤਾ ਨਹੀਂ ਕੀ ਕੁਛ, ਨੀਲੀ ਕਾਂਗਰਸ ਵੀ ਕਹਿੰਦੇ ਹੁੰਦੇ ਸੀਗੇ। ਤੇ ਬਾਅਦ ਵਿੱਚ ਜਦੋਂ ਫਿਰ ਜਿਹੜੀ ਆ ਸੱਤਾ ਹੱਥੋਂ ਨਿਕਲ ਗਈ ਤੇ ਕੈਪਟਨ ਅਮਰਿੰਦਰ ਸਿੰਘ ਨੇ ਰਗੜਾ ਫੇਰਿਆ, ਉਸ ਤੋਂ ਬਾਅਦ ਫਿਰ
बादल टौड़ा दी फिर यारी पै गई, फिर सांझ पै गई। तो इस माहौल ਦੇ ਵਿੱਚ ਜਦੋਂ ਹੁਣ ਜਗਮੀਤ ਸਿੰਘ ਬਰਾੜ, ਬੀਬੀ ਕਿਰਨਜੋਤ ਕੌਰ, ਜਥੇਦਾਰ ਕਰਨੈਲ ਸਿੰਘ ਪੰਜੋਲੀ ਜਾਂ ਹੋਰ ਬਹੁਤ ਸਾਰੇ ਆਗੂਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਜਿਹੜੀ ਹੈਗੀ ਆ ਇਹ ਆਸ ਕੀਤੀ ਆ ਜਾਂ ਇਹ ਮੰਗ ਕੀਤੀ ਆ ਤੇ ਉਹਨਾਂ ਨੂੰ ਉਹਦਾ ਛੱਡ ਦੇਣਾ ਚਾਹੀਦਾ, ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਹੀ ਰਗੜਾ ਚਾੜ ਦੇਵੇ। ਕਿਉਂਕਿ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੀ ਇਹਨਾਂ ਨੇ ਪਿੱਛੇ ਜੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਪਦੇ ਇੱਕ ਆਗੂ ਸਰਦਾਰ ਇਕਬਾਲ ਸਿੰਘ ਝੁੰਡਾ ਦੀ ਅਗਵਾਈ 'ਚ 13 ਮੈਂਬਰੀ ਜਾਂਚ ਕਮੇਟੀ ਬਣਾਈ ਸੀ ਵੀ ਕਾਰਨ ਪਤਾ ਕਰੋ ਕਿ ਆਪਾਂ ਨੂੰ ਲੋਕ ਵੋਟਾਂ ਕਾਹਤੋਂ ਨਹੀਂ ਪਾਉਂਦੇ। ਉਹਦੇ ਵਿੱਚ ਵੀ ਇਹੀ ਗੱਲ ਉੱਭਰ ਕੇ ਆਈ ਸੀ ਕਿ ਆਪਾਂ ਨੂੰ ਲੀਡਰਸ਼ਿਪ ਬਦਲਣੀ ਚਾਹੀਦੀ ਹੈ, ਪਰ ਬਦਲੀ ਹੈ ਨਹੀਂ ਸੀ। ਸੋ ਹੁਣ ਲੋਕ ਜਿਹੜੇ ਨੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲ ਝੁਕ ਚੁੱਕੇ ਨੇ ਤਾਂ ਬਾਦਲ ਦਲ ਲਈ ਬੜਾ ਔਖਾ ਹੋ ਗਿਆ ਕਿ ਅੱਗੇ ਸਰਵਾਈਵ ਕਿਵੇਂ ਕਰਨਾ। ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਪਰਾਂ ਬੈਠਿਆਂ ਨੂੰ ਇਹ ਲੱਗਦਾ ਹੋਵੇ, ਪਰ ਕਾਮਰੇਡ ਜਿਹੜੇ ਨੇ ਉਹਨਾਂ ਵਰਗੀ ਹਾਲਤ ਇਸ ਟਾਈਮ ਪੰਜਾਬ ਦੇ ਵਿੱਚ ਬਾਦਲ ਦਲ ਦੀ ਹੋਈ ਆ। ਲੋਕ ਕੰਮਾਂ ਨਾਲ ਵੱਜੇ ਹੋਏ ਨੇ, ਮੂੰਹ ਰੱਖਣਾ ਜਾਂ ਕਈ ਵਾਰੀ ਐਵੇਂ ਥੋੜਾ ਜਿਹਾ ਬਣਾ ਕੇ ਰੱਖ ਲਓ ਜੀ, ਕੋਈ ਪਤਾ ਨਹੀਂ ਕਦੋਂ ਕੰਮ ਪੈ ਜੇ, ਇਸ ਹਿਸਾਬ ਨਾਲ ਬਾਦਲ ਦਲ ਦੀ ਲੀਡਰਸ਼ਿਪ ਨੂੰ ਮਾੜਾ ਮੋਟਾ ਹੈਲੋ ਹਾਈ ਚੱਲਦੀ ਆ। ਪਰ ਅਸਲੀਅਤ ਵਿੱਚ ਲੋਕ ਜਿਹੜੇ ਨੇ ਉਹ ਦਿਲੋਂ ਇਹਨਾਂ ਨੂੰ ਪਸੰਦ ਨਹੀਂ ਕਰਦੇ। ਜੇਕਰ ਕੋਈ ਪੰਥ ਦੋਖੀ ਤਾਕਤ ਹੋਵੇ, ਜੇਕਰ ਕੋਈ ਐਂਟੀ ਸਿੱਖ ਫੋਰਸ ਹੋਵੇ, ਉਹ ਕੋਈ ਸਿੱਖ ਵਿਰੋਧੀ ਹਰਕਤ ਕਰੇ ਤੇ ਉਦੋਂ ਹੋਰ ਤਰ੍ਹਾਂ ਮਹਿਸੂਸ ਹੁੰਦਾ ਵੀ ਚਲੋ ਇਹਨਾਂ ਦਾ ਕੰਮ ਹੀ ਇਹ ਆਪਣੇ ਕਿਹੜਾ ਇਹ ਸਿੱਖ ਧਰਮ ਨਾਲ ਸੰਬੰਧਿਤ ਨੇ। ਪਰ ਜਦੋਂ ਲੋਕ ਇਹ ਦੇਖਦੇ ਆ ਕਿ ਖੁਦ ਨੂੰ ਕਹਾਉਣਾ ਅਕਾਲੀ, ਪਰ ਅਕਾਲੀ ਦਲ ਵਾਲੀ ਕੋਈ ਗੱਲ ਨਹੀਂ ਰੱਖਣੀ ਤੇ ਹਰ ਥਾਂ ਹਰ ਮੋੜ ਦੇ ਉੱਤੇ ਹਰ ਮੋੜ ਜਿਹੜਾ ਇਸ ਤਰੀਕੇ ਨਾਲ ਘੁੰਮ ਜਾਣਾ ਕਿ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਨੂੰ ਮੈਦਾਨ ਖੁੱਲਾ ਛੱਡ ਦਿਓ ਤੇ ਪੰਥ ਦਾ ਘਾਣ ਕਰ ਦਿਓ। ਤੋ ਇਸ ਮਾਹੌਲ ਦੇ ਵਿੱਚ ਫਿਰ ਇਹੀ ਕੁਝ ਹੋ ਸਕਦਾ ਸੀਗਾ ਤੇ ਲੋਕਾਂ ਨੇ ਧੋਬੀ ਪਟਕਾ ਮਾਰ ਦਿੱਤਾ ਤੇ ਕੱਲੀ ਮਨਪ੍ਰੀਤ ਸਿੰਘ ਇਆਲੀ ਵਾਲੀ ਜਿਹੜੀ ਸੀਟ ਆ ਮੁੱਲਾਂਪੁਰ ਦਾਖੇ ਹਲਕੇ ਵਾਲੀ, ਉਹ ਝੋਲੀ ਪਈ ਆ। ਉਹ ਵੀ ਲੋਕ ਸਾਰੇ ਜਾਣਦੇ ਆ ਵੀ ਉਹ ਉਸ ਆਗੂ ਦੀ ਆਪਦੀ ਨਿੱਜੀ ਕਮਾਈ ਆ। ਉਹਦੇ 'ਚ ਜੇ ਕਿਤੇ ਲੋਕ ਇਹ ਸਮਝਣ ਕਿ ਜੀ ਉਹ ਤਾਂ ਬਾਦਲ ਦਲ ਨੂੰ ਵੋਟ ਪੈ ਗਈ, ਬਾਦਲ ਦਲ ਨੂੰ ਕਿਹੜਾ ਵੋਟ ਪਾਉਂਦਾ। ਪੁਤਲਾ ਬਣਾਉਣ ਲਈ ਪਰਾਲੀ ਤਾਂ ਕੋਈ ਦਿੰਦਾ ਨਹੀਂ, ਵੋਟ ਕਿਹਨੇ ਦੇਣੀ। ਸੋ ਇਹ ਜਿਹੜਾ ਮਾਹੌਲ ਆ ਇਹਦੇ ਪਿੱਛੇ ਇੱਕ ਨਿਰਾਸ਼ਾ ਬੜੀ ਵੱਡੀ ਪੈਦਾ ਹੋ ਗਈ। ਲੋਕਾਂ ਨੂੰ ਜੋ ਝਟਕਾ, ਜੋ ਸਦਮਾ, ਜੋ ਬਿਪਤਾ ਬਾਦਲ ਦਲ ਨੇ ਪਾਈ ਆ, ਉਹਦੇ 'ਚ ਕਾਂਗਰਸ ਨੇ, ਭਾਜਪਾ ਨੇ, ਹੋਰ ਸਾਰਿਆਂ ਨੇ ਆਪੋ ਆਪਣਾ ਰੋਲ ਪਾਇਆ। ਪਰ ਜਿਵੇਂ ਇਹਨਾਂ ਨੇ ਜਿਨ੍ਹਾਂ ਗੱਲਾਂ ਦੀ ਆਸ ਸੀ ਜਾਂ ਜਿਸ ਤਰੀਕੇ ਦਾ ਇਹਨਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਉਹ ਜਦੋਂ ਨਹੀਂ ਕੀਤੀ ਤਾਂ ਬੇਸ਼ੱਕ ਲੋਕਾਂ ਨੇ ਇਸ ਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਦਿੱਤਾ ਹੈਗਾ, ਪਰ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਬਹੁਤ ਵੱਡੀਆਂ ਤੇ ਭਿਆਨਕ ਕਿਸਮ ਦੀਆਂ ਸਥਿਤੀਆਂ ਨੇ ਜਿਹਦੇ ਵਿੱਚ ਹੱਲ ਕੋਈ ਦਿਖਦਾ ਨਹੀਂ। ਤੇ ਹੱਲ ਜਦੋਂ ਕਿਸੇ ਚੀਜ਼ ਦਾ ਨਾ ਦਿਖਦਾ ਹੋਵੇ ਕਿ ਕੋਈ ਧਿਰ ਮੂਹਰੇ ਖੜੀ ਆ ਉਹਦੇ ਨਾਲ ਤੁਰ ਜਾਓ। ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਜਿੱਤ ਗਏ ਆ, ਬੜੇ ਲੰਮੇ ਅਰਸੇ ਬਾਅਦ ਉਹਨਾਂ ਨੂੰ ਉਹਦੀ ਪਾਰਟੀ ਨੂੰ ਜਾਂ ਸਾਰੀ ਸਿੱਖ ਕੌਮ ਨੂੰ ਹੁਲਾਰਾ ਜਿਹਾ ਤਾਂ ਮਿਲਿਆ, ਪਰ ਜ਼ਮੀਨੀ ਹਕੀਕਤ ਇਹੀ ਆ ਕਿ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਮਾਨ ਦਲ, ਇਹਨਾਂ ਨੇ ਵੀ ਬਾਦਲ ਦਲ ਦਾ ਥਾਂ ਲੈਣ ਵਾਲੀ ਕੋਈ ਗੱਲ ਨਹੀਂ ਕੀਤੀ। ਮਾਨ ਸਾਹਿਬ ਨੇ ਸੀਟ ਕੱਢ ਲਈ, ਪਰ ਹੁਣ ਇਹਨਾਂ ਤੋਂ ਬੜੀਆਂ ਲੋਕਾਂ ਨੂੰ ਵੱਡੀਆਂ ਆਸਾਂ ਨੇ ਤੇ ਇਹ ਉਵੇਂ ਦੀਆਂ ਹੀ ਆਸਾਂ ਨੇ ਜਿਵੇਂ ਬਾਦਲ ਦਲ ਤੋਂ ਕੀਤੀਆਂ ਨੇ। ਤੇ ਜਿੱਥੇ ਬਾਦਲ ਦਲ ਵਾਲੇ ਜਿਨ੍ਹਾਂ ਦੀ ਬੀਜੇਪੀ ਨਾਲ, ਕਾਂਗਰਸ ਨਾਲ ਅੰਦਰ ਖਾਤੇ, ਆਪਾਂ ਨੂੰ ਪਤਾ ਹੀ ਆ ਹੁਣ ਤਾਂ ਵੀ ਕੈਪਟਨ ਨਾਲ ਕਿਵੇਂ ਯਾਰੀ ਨਿਭਾਈ ਆ ਇਹਨਾਂ ਨੇ। ਉਹ ਜਿਹੜੇ ਇੰਨੇ ਜੋੜ ਘੋੜ ਕਰਨ ਵਾਲੇ, ਮੋੜ ਤੋੜ ਕਰਨ ਵਾਲੇ, ਇੰਨੇ ਜ਼ਿਆਦਾ ਹੰਡੇ ਵਰਤੇ ਆਪਦੇ ਆਪ ਨੂੰ ਛਾਤਰ ਕਹਾਉਂਦੇ ਸੀਗੇ, ਬਣਿਆ ਤੋਂ ਉਹਨਾਂ ਤੋਂ ਕੁਝ ਨਹੀਂ ਪੰਜਾਬ ਦਾ, ਪੰਥ ਦਾ। ਚਲੋ ਆਪਾਂ ਕਹਿੰਦੇ ਆ ਕਿ ਉਹਨਾਂ ਦੀ ਮਨਸ਼ਾ ਮਾੜੀ ਸੀ, ਫਿਰ ਇਹ ਸਿਸਟਮ ਦੇ ਵਿੱਚ ਹੈ ਕਿੱਥੇ ਆ ਕੁਝ। ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਕੇ ਚੋਣ ਜਿੱਤ ਵੀ ਲੈਣ, ਜਿਵੇਂ ਆਪਾਂ ਕੱਲ ਗੱਲ ਆਖੀ ਆ ਕਿ ਇੱਕ ਵਾਰੀ ਪੰਜਾਬ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਵੀ ਰਾਜ ਆਉਣਾ ਚਾਹੀਦਾ ਤਾਂ ਕਿ ਹੋ ਸਕਦਾ ਲੋਕਾਂ ਦਾ ਭਰਮ ਟੁੱਟ ਜੇ, ਸਾਡਾ ਤਾਂ ਟੁੱਟਿਆ ਹੋਇਆ।
ਸਾਡਾ ਤਾਂ 1984 ਨੂੰ ਜਦੋਂ 6 ਜੂਨ ਆਈ ਭਰਮ ਦੇ ਸਾਰੇ ਮਿਟ ਗਏ, ਪਰ ਬਹੁਤ ਸਾਰੇ ਲੋਕਾਂ ਦੇ ਅਜੇ ਵੀ ਬਰਕਰਾਰ ਨੇ। ਉਹ ਉਦੋਂ ਮਿਟਣਗੇ ਜਿੱਦਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਐਲਾਨ ਕਰੂਗੀ ਕਿ ਇੱਥੋਂ ਕੁਛ ਨਾ ਭਾਲੋ ਭਾਈ, ਇੱਥੋਂ ਕੁਛ ਨਹੀਂ ਮਿਲਦਾ। ਪੰਜਾਬ ਨੂੰ ਲੁੱਟਣ ਵਾਲੀਆਂ ਤਾਕਤਾਂ ਜਿਹੜੀਆਂ ਨੇ ਉਹਨਾਂ ਸਾਹਮਣੇ ਬੇਵੱਸ ਆ ਸਾਰੀ। ਆ ਤੁਹਾਡੇ ਸਾਹਮਣੇ ਆ, ਭਗਵੰਤ ਮਾਨ ਨੂੰ 92 ਵਿਧਾਇਕ ਦੇ ਕੇ ਸਰਕਾਰ ਪੰਜਾਬ ਦੇ ਵਿੱਚ ਬਣਾਈ ਆ ਲੋਕਾਂ ਨੇ। ਹੁਣ ਇੱਛਾ ਤਾਂ ਉਹਨਾਂ ਦੀ ਇਹੀ ਸੀ ਨਾ ਜਿਹਨਾਂ ਨੇ ਵੋਟਾਂ ਪਾਈਆਂ ਕਿ ਆਪਣਾ ਕੁਝ ਭਲਾ ਕਰਨਗੇ। ਤੇ ਆਪਾਂ ਆਪਣੇ ਸਾਹਮਣੇ ਆ ਕਿ ਕੱਲ ਬਜਟ ਪਾਸ ਹੋਇਆ, ਉਹਦੇ ਚ 780 ਕਰੋੜ ਦੱਸਦੇ ਆ ਸ਼ਾਇਦ ਬਈ ਪੈਸਾ ਰੱਖਿਆ ਵੀ ਜਿਹੜੀ ਨਹਿਰ ਜਾਂਦੀ ਆ ਹਰਿਆਣੇ ਨੂੰ, ਰਾਜਸਥਾਨ ਨੂੰ, ਰਾਜਸਥਾਨ ਫੀਡਰ ਵੀ ਉਹ ਪੱਕੀ ਕਰਨੀ। ਹੁਣ ਇੱਕ ਪਾਸੇ ਤਾਂ ਜਿਹੜਾ ਵਣ ਵਿਭਾਗ ਆ ਉਹ ਪਹਿਲਾਂ ਕਹਿ ਰਿਹਾ ਕਿ ਭਾਈ ਜੇਕਰ ਇਹ ਜਿਹੜੀ ਨਹਿਰ ਆ ਇਹਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਪਲਾਸਟਰ ਕਰਤਾ, ਫਿਰ ਪਾਣੀ ਬਾਹਰ ਸਿਮੂਗਾ ਨਹੀਂ, ਤੇ ਜਿਹੜਾ ਪਾਣੀ ਆ ਉਹ ਆਲੇ ਦੁਆਲੇ ਜ਼ਮੀਨ ਨੂੰ ਪਾਣੀ ਜਦੋਂ ਮਿਲਦਾ ਤਾਂ ਉੱਥੇ ਬਹੁਤ ਦਰਖਤ ਪੈਦਾ ਹੁੰਦੇ ਆ, ਜੰਗਲਾਤ ਮਹਿਕਮੇ ਨੂੰ ਬੜਾ ਫਾਇਦਾ ਹੁੰਦਾ। ਤੇ ਜੇਕਰ ਪਾਣੀ ਬੰਦ ਹੋ ਗਿਆ ਬਾਹਰ ਆਉਣਾ ਤਾਂ ਜਿਹੜਾ ਇਹਦੇ ਦਰਿਆ ਦੇ ਕੰਢੇ ਉੱਤੇ ਜਿਹੜਾ ਪਾਣੀ ਜਾਂਦਾ ਹੈ ਨਹਿਰ ਦੇ ਕੰਢੇ ਉੱਤੇ, ਫਿਰ ਕੋਈ ਦਰਖਤ ਜਿਹੜਾ ਹੈਗਾ ਉਹ ਜਲਦੀ ਸੁੱਕ ਜਾਣਗੇ, ਉਹ ਦਰਖਤਾਂ ਦਾ ਕੰਮ ਖਰਾਬ ਹੋਊਗਾ। ਪਰ ਹਾਈ ਕੋਰਟ ਨੇ ਭਾਵੇਂ ਇੱਕ ਵਾਰੀ ਸਟੇ ਦਿੱਤਾ ਸੀਗਾ, ਪਰ ਇਹ ਗੱਲ ਹੁਣ ਉਹਨਾਂ ਨੇ ਰਾਹ ਕੱਢ ਲਿਆ ਸਰਕਾਰ ਨੇ। ਤੇ ਰਾਜਸਥਾਨ ਨੂੰ ਜਾਣ ਵਾਲੀ ਜਿਹੜੀ ਨਹਿਰ ਆ, ਹੁਣ ਸਾਡਾ ਤਾਂ ਰੌਲਾ ਹੀ ਇਹ ਆ ਪਹਿਲੇ ਦਿਨ ਤੋਂ ਬਈ ਪੰਜਾਬ ਦੇ ਪਾਣੀਆਂ ਦਾ ਹੱਕ ਸਿਰਫ ਪੰਜਾਬ ਦਾ ਵਾ। ਪੰਜਾਬ ਦੇ ਪਾਣੀਆਂ ਕਿਸੇ ਹਰਿਆਣੇ ਦਾ, ਕਿਸੇ ਰਾਜਸਥਾਨ ਦਾ ਹੱਕ ਹੀ ਨਹੀਂ ਬਣਦਾ। ਪਹਿਲੇ ਦਿਨ ਤੋਂ ਸਾਰੇ ਸਿਆਸੀ ਭਲਵਾਨ ਜਿਹੜੇ ਆ ਉਹ ਸਾਨੂੰ ਬੇਵਕੂਫ ਬਣਾਉਂਦੇ ਰਹੇ ਆ ਕਿ ਜੀ ਅਸੀਂ ਤੁਹਾਡੇ ਨਾਲ ਆ, ਪਰ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਰਹੂਗਾ। ਹੁਣ ਜਿਹੜਾ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਜਾਂਦਾ ਉਹਦਾ ਇੱਕ ਆਪਣੇ ਸਾਹਮਣੇ ਰੌਲਾ ਪੈ ਗਿਆ ਵੀ SYL ਰਾਹੀਂ ਜਾਣਾ ਜੀ ਉਹ ਪਾਣੀ। ਉਹ ਨਹਿਰ ਦੇ ਨਾਂ ਤੇ ਆਪਾਂ ਇੰਨੇ ਕੁ ਬੋਲਬਾਲਾ ਹੋਇਆ, ਇੰਨਾ ਕੁ ਰੌਲਾ ਗੋਲਾ ਪਿਆ ਵੀ ਆਪਾਂ ਨੂੰ ਲੱਗਦਾ ਕਿ ਜਦੋਂ ਨਹਿਰ ਦਾ ਕੰਮ ਖਤਮ ਹੋ ਚੁੱਕਿਆ ਹੈ ਤੇ ਜਦੋਂ ਨਹਿਰ ਦਾ ਜਿਹੜਾ ਹੈਗਾ ਪਟਪਟਈਆ ਕਰਕੇ ਜ਼ਮੀਨਾਂ ਲੋਕਾਂ ਨੂੰ ਵਾਪਸ ਕਰਤੀਆਂ, ਪੈਸੇ ਜਿਹੜੇ ਲਏ ਸੀ ਇਹਨੇ ਬਾਦਲ ਨੇ ਉਹ ਵੀ ਵਾਪਸ ਕਰਤੇ ਆ ਵੀ ਹੁਣ ਮਤਲਬ ਮਸਲਾ ਕੋਈ ਰਹਿ ਨਹੀਂ ਗਿਆ। ਪਰ ਅਸਲ ਵਿੱਚ ਆਪਾਂ ਬਹੁਤ ਜ਼ਿਆਦਾ ਖਤਾ ਖਾ ਰਹੇ ਹਾਂ। ਜਿਵੇਂ ਕਹਿੰਦੇ ਨਾ ਦਿਖਾ ਕੇ ਸੱਜਾ ਤੇ ਮਾਰਿਆ ਖੱਬਾ, ਉਹ ਕੰਮ ਆਪਣੇ ਨਾਲ ਹੋ ਰਿਹਾ। ਆਪਣੇ ਲੋਕਾਂ ਨੂੰ ਇਹ ਗੱਲ ਚੇਤੇ ਨਹੀਂ ਹੈਗੀ ਬਈ ਸਤਲੁਜ ਜਮਨਾ ਲਿੰਕ ਨਹਿਰ ਦਾ ਮੁੱਦਾ ਤਾਂ ਇੱਕ ਤਰੀਕੇ ਨਾਲ ਡੈਡ ਐਂਡ ਵੱਲ ਚਲੇ ਗਿਆ। ਉੱਥੇ ਹੁਣ ਕੋਈ ਬਹੁਤੀ ਆਸ ਨਹੀਂ ਹੈ। ਬੇਸ਼ੱਕ ਹਰਿਆਣੇ ਦੇ ਜਾਂ ਹੋਰਨਾਂ ਥਾਵਾਂ ਦੇ ਜਦੋਂ ਲੀਡਰ ਕਹਿੰਦੇ ਆ ਵੀ ਉਹ SYL ਦਾ ਨਾਂ ਲੈਂਦੇ, ਮੈਨੂੰ ਇਹਦੇ ਚੋਂ ਇੱਕ ਮਕਾਰੀ ਦਿਖਦੀ ਆ, ਸ਼ੈਤਾਨੀ ਦਿਖਦੀ। ਮੈਨੂੰ ਲੱਗਦਾ ਵੀ ਉਹ ਜਾਣਬੁੱਝ ਕੇ SYL ਕਰਦੇ ਰਹਿੰਦੇ ਆ। ਪਾਣੀ ਤਾਂ ਸਾਡਾ ਉਹ ਇੱਧਰ ਰਾਜਸਥਾਨ ਫੀਡਰ ਰਾਹੀਂ ਵੀ ਲੈ ਗਏ, ਤੇ ਪਾਣੀ ਜਿਹੜੀ ਗੰਗ ਨਹਿਰ ਆ, ਗੰਗਾ ਨਹਿਰ, ਗੰਗ ਕਨਾਲ ਜਿਹਨੂੰ ਕਹਿੰਦੇ ਆ, ਉਹਦੇ ਰਾਹੀਂ ਵੀ ਹਰਿਆਣੇ ਨੂੰ ਜਾ ਰਿਹਾ। ਪਾਣੀ ਦਾ ਤਾਂ ਇਹ ਵੀ ਰੌਲਾ ਪਿਆ ਸੀ ਕਿ ਪੰਜਾਬ ਤੋਂ ਪਿੱਛੋਂ ਹੀ ਹਿਮਾਚਲ ਜਿਹੜਾ ਹੈ ਉੱਥੋਂ ਥੱਲੇ ਦੀ ਸੁਰੰਗਾਂ ਪੱਟ ਕੇ ਹੇਠਾਂ ਦੀ ਪਾਣੀ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ। ਕਹਿਣ ਤੋਂ ਭਾਵ ਇਹ ਹੈਗਾ ਕਿ ਪੰਜਾਬ ਦੇ ਦਰਿਆਈ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਮਣਾ ਮੂੰਹ ਜਾ ਰਹੇ ਨੇ, ਤੇ ਆਪਾਂ ਸਿੱਧੂ ਮੂਸੇਵਾਲੇ ਦੇ ਗੀਤ ਮਗਰ ਲੱਗੇ ਹੋਏ ਆ ਕਿ ਜੀ ਇੱਕ ਤੁਪਕਾ ਨਹੀਂ ਦਿੰਦੇ। ਇਹ ਠੀਕ ਆ ਕਿ SYL ਰਾਹੀਂ ਤੁਪਕਾ ਨਹੀਂ ਦਿੰਦੇ, ਪਰ ਪਾਣੀ ਤਾਂ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਹੇ ਨੇ ਸਾਡੇ। ਤੁਪਕਾ ਕੀ, ਕਈ ਹਜ਼ਾਰਾਂ ਕਰੋੜਾਂ ਮਣ ਤੋਂ ਤੁਪਕੇ ਚਲੇ ਗਏ ਸਾਡੇ। ਪਹਿਲਾਂ ਸਾਡੇ ਜਿਹੜੇ ਸਿਆਸਤਦਾਨ ਸੀਗੇ ਉਹ ਕਹਿੰਦੇ ਸੀ ਮੁਆਵਜ਼ਾ ਲਵਾਂਗੇ, ਹੁਣ ਪੰਜਾਬ ਦਾ ਪਾਣੀ ਵੀ ਲੁੱਟਿਆ ਜਾ ਰਿਹਾ ਤੇ ਪੰਜਾਬ ਦੇ ਲੋਕਾਂ ਦੇ ਟੈਕਸ ਤੋਂ ਇਸ ਨਹਿਰ ਨੂੰ ਪੱਕਾ ਕਰਨਾ। ਇਹਦੇ ਨਾਲੋਂ ਘਟੀਆ ਰਾਜਨੀਤੀ ਹੋਰ ਕੀ ਹੋ ਸਕਦੀ ਹੈ ਜੀ। ਆਮ ਆਦਮੀ ਪਾਰਟੀ ਨੇ ਬਜਟ ਦੇ ਵਿੱਚ 800 ਕਰੋੜ ਰੁਪਏ ਦੇ ਲਾਗੇ ਜਿਹੜੀ ਰਕਮ ਰੱਖੀ ਆ ਉਹ ਸਾਡੀ ਆ, ਪਾਣੀ ਵੀ ਸਾਡਾ। ਅਸੀਂ ਤਾਂ ਰੌਲਾ ਪਾ ਰਹੇ ਹਾਂ ਵੀ ਸਾਡਾ ਪਾਣੀ ਜਿਹੜਾ ਹੈ ਉਹ ਨਜਾਇਜ਼ ਲੁੱਟਿਆ ਜਾ ਰਿਹਾ। ਆ ਪਿਛਲੇ 2-3 ਦਿਨ ਤੋਂ ਕਈ ਕੜਮ ਚੌਧਰੀਆਂ ਨੇ ਬੜਾ ਰੌਲਾ ਪਾਇਆ ਹੈ ਕਿ ਜੀ ਇਹ ਗਾਣਾ ਗਲਤ ਵਾ ਕੇ ਫੇਰ ਜੀ ਬਲਵਿੰਦਰ ਜਟਾਣਾ ਆਊ।
ਕਹਿੰਦੇ ਆ ਨਾ ਵੀ ਸਿੱਧੂ ਮੂਸੇਵਾਲੇ ਦਾ ਗਾਣਾ ਬੈਨ ਵੀ ਕਰਾਤਾ, ਇੰਡੀਆ 'ਚ ਤਾਂ ਚੱਲਦਾ ਨਹੀਂ, ਬਾਹਰ ਸੁਣਦੇ ਆ ਭਰਾ ਸਾਡੇ। ਹੁਣ ਸਿੱਧੂ ਮੂਸੇਵਾਲੇ ਦੇ ਗਾਣੇ ਦੀਆਂ ਇਹ ਲਾਈਨਾਂ ਤੋਂ ਬੜੀ ਤਕਲੀਫ ਮੰਨੀ ਆ ਕਿ ਜੀ ਇਹ ਕਾਹਤੋਂ ਕਿਹਾ ਬਈ ਜੇ ਤੁਸੀਂ ਬੰਦੇ ਨਾ ਬਣੇ ਤਾਂ ਬਲਵਿੰਦਰ ਸਿੰਘ ਜਟਾਣਾ ਆਊ। ਹੁਣ ਬਲਵਿੰਦਰ ਸਿੰਘ ਜਟਾਣਾ ਕਿਉਂ ਆਊ ਵਾਲੀ ਗੱਲ ਹੈ ਜਿਹੜੀ, ਜੇ ਉਹ ਤੇ ਵਿਚਾਰੀਏ, ਜਾਂ ਕਈ ਕਹਿੰਦੇ ਨੇ ਕਿ ਜੀ ਜਦੋਂ ਇੰਜੀਨੀਅਰ ਮਾਰੇ ਜਾਂ ਮਜ਼ਦੂਰ ਮਾਰੇ ਬੜਾ ਮਾੜਾ ਹੋ ਗਿਆ। ਭਾਈ ਮਾੜੇ ਚੰਗੇ ਦੀ ਗੱਲ ਤੁਹਾਨੂੰ ਹੁਣੇ ਸਮਝ ਲਾ ਦਿੰਦੇ ਆ ਬਈ ਹੁਣ ਪੰਜਾਬ ਦਾ ਪਾਣੀ ਆ ਨਜਾਇਜ਼ ਲੁੱਟਿਆ ਜਾ ਰਿਹਾ ਰਾਜਸਥਾਨ ਫੀਡਰ ਵਿੱਚ ਦੀ, ਤੇ ਜਿਹੜਾ ਪਾਣੀ ਪਹਿਲੋਂ ਜਾ ਰਿਹਾ ਉਹਨੂੰ ਅਸੀਂ ਬੰਦ ਕਰਾਉਣਾ ਚਾਹੁੰਦੇ ਆ, ਤੇ ਉਲਟਾ ਜਿਹੜੀ ਸਰਕਾਰ ਆ ਉਹ ਕਹਿੰਦੀ ਆ ਚੱਕੋ 800 ਕਰੋੜ ਰੁਪਈਆ ਤੇ ਇੱਥੇ ਚੱਕ ਦੋ ਫੱਟੇ, ਨਹਿਰ ਜਿਹੜੀ ਹੈਗੀ ਆ ਹੋਰ ਪੱਕੀ ਕਰੋ। ਤੇ ਜੇਕਰ ਪੰਜਾਬ ਦੀ ਜਵਾਨੀ ਧਰਨੇ ਮੁਜ਼ਾਹਰੇ ਲਾਵੇ, ਡੀਸੀ ਦਫ਼ਤਰਾਂ ਦੇ ਮੂਹਰੇ ਝੰਡੇ ਝੁੰਡੇ ਗੱਡ ਕੇ ਬੈਠੇ ਤੇ ਕੋਈ ਸੁਣਵਾਈ ਨਾ ਹੋਵੇ, ਉਲਟਾ ਡਾਂਗਾ ਮਾਰਨ, ਉਲਟਾ ਲੋਕਾਂ ਦੇ ਉੱਤੇ ਜ਼ੁਲਮ ਕਰਨ, ਜਿਵੇਂ ਕਿ ਕਪੂਰੀ ਨਹਿਰ ਦਾ ਵਿਰੋਧ ਜਦੋਂ ਮੋਰਚਾ ਲੱਗਿਆ ਕਪੂਰੀ ਵਾਲਾ SYL ਨਹਿਰ ਦੇ ਖਿਲਾਫ, ਇੰਦਰਾ ਗਾਂਧੀ ਨੇ ਜਦੋਂ ਟੱਕ ਲਾਇਆ, ਅਮਰਿੰਦਰ ਸਿੰਘ ਨਾਲ ਸੀ ਉੱਥੇ, ਉਸ ਮੌਕੇ ਧਰਮਯੁੱਧ ਮੋਰਚਾ ਲੱਗਿਆ ਤਾਂ ਕੀਤਾ ਕਿ ਇੰਦਰਾ ਨੇ ਫੌਜਾਂ ਚਾੜ ਕੇ ਟੈਂਕਾਂ ਤੋਪਾਂ ਨਾਲ ਹਮਲਾ ਕਰਤਾ, ਤੁਹਾਡੇ ਸਾਹਮਣੇ ਕੀਤਾ। ਉਵੇਂ ਹੀ ਹੁਣ ਵੀ ਕੀਤਾ ਜਾ ਸਕਦਾ ਕਿ ਅਸੀਂ ਤਾਂ ਸਰਕਾਰ ਆ ਜੀ, ਅਸੀਂ ਤਾਂ 800 ਕਰੋੜ ਰੁਪਈਆ ਇਹਦੇ ਲਈ ਰੱਖਿਆ ਸੀ, ਚੱਕ ਦਿਆਂਗੇ ਫੱਟੇ, ਇੱਥੇ ਨਹਿਰ ਜਿਹੜੀ ਹੈਗੀ ਆ ਉਹ ਪੱਕੀ ਕਰਨੀ ਕਰਨੀ। ਹੁਣ ਸਰਕਾਰ ਇਸ ਤਰੀਕੇ ਨਾਲ ਨਹਿਰ ਪੱਕੀ ਕਰਨ ਤੇ ਆ ਜਾਵੇ, ਪੰਜਾਬ ਦਾ ਪਾਣੀ ਜਿਹੜਾ ਉਹ ਪੰਜਾਬ ਨੂੰ ਬੰਜਰ ਵੀ ਬਣਾਵੇ ਤੇ ਪੰਜਾਬ ਦਾ ਪਾਣੀ ਨਜਾਇਜ਼ ਬਿਨਾਂ ਮੁਆਵਜ਼ੇ ਤੋਂ ਲੁੱਟਿਆ ਵੀ ਜਾਵੇ। ਤੇ ਜੇ ਪੰਜਾਬ ਦੇ ਪੁੱਤ ਜਿਹੜੇ ਆ ਚਾਰੇ ਪੰਨੇ ਕੋਈ ਗੱਲ ਬਣਦੀ ਨਾ ਦੇਖ ਕੇ ਇਸ ਗੱਲ ਤੇ ਪਹੁੰਚਣ ਕਿ ਆਪਾਂ ਤਾਂ ਭਾਈ ਬਲਵਿੰਦਰ ਸਿੰਘ ਜਟਾਣੇ ਵਾਲੇ ਰਾਹ ਤੁਰਨਾ, ਫਿਰ ਇਸ ਗੱਲ ਲਈ ਦੋਸ਼ੀ ਕੌਣ ਹੋਇਆ? ਕੀ ਉਹ ਸਰਕਾਰ ਦੋਸ਼ੀ ਨਹੀਂ ਹੈ ਜਿਹੜੀ ਅੱਜ ਲੋਕਾਂ ਦੀ ਗੱਲ ਨਹੀਂ ਸੁਣਦੀ? ਪੰਜਾਬ ਨੂੰ ਬੰਜਰ ਬਣਾਉਣ ਦੀ ਇਸ ਸਾਜ਼ਿਸ਼ ਦੇ ਖਿਲਾਫ ਜਿਹੜੇ ਸੂਰਮੇ ਉੱਠਣ ਸਿਰਾਂ ਤੇ ਖੱਫਣ ਬੰਨ ਕੇ, ਉਹਨਾਂ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਜਿਹੜਾ ਉਹ ਪ੍ਰੇਰਨਾ ਦਊਗਾ ਹੀ ਦਊ, ਉਹਨਾਂ ਨੂੰ ਪੰਜਾਬ ਪਿਆਰ ਕਰੂਗਾ ਹੀ ਕਰੂਗਾ। ਇੱਕ ਫਿਲਮ ਪਿੱਛੇ ਜੇ ਬੜੀ ਚਰਚਾ ਚ ਅੱਜ ਕੱਲ ਵੀ, ਉਹ 300 ਇਹ 'ਚ 300 ਜਿਹੜੇ ਯੂਨਾਨੀ ਯੋਧੇ ਆ ਉਹ ਲੜਦੇ ਔਰ ਉਹ ਮਰਦੇ ਮਰ ਜਾਂਦੇ ਆ, ਪਰ ਉਹ ਯੋਧੇ ਤੇ ਬਲਕਾਰੀ ਅਣਖੀ ਲੋਕਾਂ ਦੇ ਵਿੱਚ ਉਹਨਾਂ ਦੀ ਗਿਣਤੀ ਆਉਂਦੀ ਆ। ਜਦੋਂ ਉਹਦੇ ਰਾਜ ਦਾ ਖੋਹਣ ਦੇ ਲਈ ਪਾਣੀ ਤੇ ਧਰਤੀ, ਜਿਹੜਾ ਵਿਰੋਧੀ ਦੁਸ਼ਮਣ ਰਾਜਾ ਉਹ ਆਪਦਾ ਦੂਤ ਭੇਜਦਾ ਵੀ ਸਾਨੂੰ ਧਰਤੀ ਤੇ ਪਾਣੀ ਦੇ ਦਿਓ, ਅਸੀਂ ਤੁਹਾਡੇ ਨਾਲ ਬੜਾ ਵਧੀਆ ਵਰਤਾਂਗੇ, ਤਾਂ ਜਿਹੜਾ ਉਹਨਾਂ ਦਾ ਨਾਇਕ ਆ ਉਹ ਉਹਨਾਂ ਨੂੰ ਦੁਰਕਾਰਦਾ ਤੇ ਉਹਨਾਂ ਨੂੰ ਖੂਹ ਸੁੱਟ ਦਿੰਦਾ ਵੀ ਬਥੇਰਾ ਪਾਣੀਆਂ ਥੱਲੇ ਪੀ ਲਿਓ, ਕਿਉਂਕਿ ਉਹ ਮਾੜੀ ਬੋਲੀ ਬੋਲਦੇ ਸੀ। ਸਦੀਆਂ ਤੋਂ ਧਰਤੀ ਅਤੇ ਪਾਣੀ ਦੇ ਲਈ ਲੜਾਈਆਂ ਹੁੰਦੀਆਂ ਆਈਆਂ, ਹੁਣ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਵਾਲੀ ਗੱਲ ਹੋਈ ਪਈ ਹੈ। ਪੰਜਾਬ ਦੇ ਪਾਣੀ ਲੁੱਟਣ ਤੋਂ ਅਗਲੇ 1 ਇੰਚ ਪਾਸੇ ਨਹੀਂ ਹੁੰਦੇ। ਪਹਿਲਾਂ ਸਤਲੁਜ ਜਮਨਾ ਲਿੰਕ ਨਹਿਰ ਦਾ ਰੌਲਾ ਪਾਉਂਦੇ ਰਹੇ, ਹੁਣ ਪੰਜਾਬ ਦਾ ਪਾਣੀ ਅਗਲੇ ਰਾਜਸਥਾਨ ਫੀਡਰ ਰਾਹੀਂ ਇੰਦਰਾ ਕਨਾਲ, ਇੰਦਰਾ ਨਹਿਰ, ਇੰਦਰਾ ਗਾਂਧੀ ਵਾਲੀ ਨਹਿਰ ਵੀ ਕਹਿੰਦੇ ਹੁੰਦੇ ਸੀ, ਗੰਗ ਕਨਾਲ ਹੈ ਇੱਕ, ਤੋਂ ਇਹਨਾਂ ਨਹਿਰਾਂ ਰਾਹੀਂ ਪੰਜਾਬ ਦਾ ਪਾਣੀ ਜਿਹੜਾ ਜਾ ਰਿਹਾ ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਕਿਸੇ ਵੇਲੇ ਰਾਜਸਥਾਨ ਤੋਂ, ਉਦੋਂ ਹਰਿਆਣਾ ਤਾਂ ਹੈ ਨਹੀਂ ਸੀ, ਪੰਜਾਬ ਦਾ ਹਿੱਸਾ ਹੁੰਦਾ ਸੀ, ਕਿਸੇ ਵੇਲੇ ਰਾਜਸਥਾਨ ਨੂੰ ਜਿੰਨਾ ਪਾਣੀ ਜਾਂਦਾ ਸੀ ਉਹਦਾ ਮੁਆਵਜ਼ਾ ਮਿਲਦਾ ਹੁੰਦਾ ਸੀ ਪੰਜਾਬ ਨੂੰ, ਤੇ ਅੱਜ ਨਾ ਅੱਜ ਹਰਿਆਣਾ ਮੁਆਵਜ਼ਾ ਦੇ ਰਿਹਾ, ਨਾ ਅੱਜ ਰਾਜਸਥਾਨ ਮੁਆਵਜ਼ਾ ਦੇ ਰਿਹਾ, ਤੇ ਦਰਿਆਈ ਪਾਣੀ ਸਾਡੇ ਲੁੱਟੇ ਜਾ ਰਹੇ ਨੇ। ਪੰਜਾਬ ਦੇ ਬਲਾਕ ਆ ਜਿਹੜੇ ਉਹ ਦਿਨੋਂ ਦਿਨ ਡਾਰਕ ਜ਼ੋਨ ਵਿੱਚ ਬਦਲਦੇ ਜਾ ਰਹੇ ਨੇ, ਤੇ ਇਹੋ ਜਿਹੇ ਮਾਹੌਲ ਦੇ ਵਿੱਚ ਫਿਰ ਸਿੱਖ ਜਵਾਨੀ ਨੂੰ, ਪੰਜਾਬ ਦੇ ਲੋਕਾਂ ਨੂੰ ਆਪੇ ਇਹ ਗੱਲ ਵਾਰ-ਵਾਰ ਜੇਲ੍ਹ ਵਿੱਚ ਘੁੰਮਣੀ ਆ ਕਿ ਜੇ ਨਾ ਟਲੇ ਤਾਂ ਫਿਰ ਬਲਵਿੰਦਰ ਸਿੰਘ ਜਟਾਣਾ ਆਊ। ਭਾਈ ਬਲਵਿੰਦਰ ਸਿੰਘ ਜਟਾਣਾ ਬਣਨ ਦਾ ਕੰਮ ਜਾਂ ਇਹ ਰਾਹ ਕੋਈ ਸੌਖਾ ਨਹੀਂ, ਸਿਰਾਂ ਉੱਤੇ ਖੱਫਣ ਬੰਨਣੇ ਪੈਂਦੇ ਆ। ਮਾਂ ਬਾਪ, ਭੈਣ ਭਰਾ, ਰਿਸ਼ਤੇਦਾਰ, ਯਾਰ ਦੋਸਤ, ਘਰ ਪਰਿਵਾਰ ਤਿਆਗਣਾ ਪੈਂਦਾ, ਜਾਨ ਤਲੀ ਤੇ ਰੱਖ ਕੇ ਮਰਨਾ ਪੈਂਦਾ, ਲੜਨਾ ਪੈਂਦਾ, ਮਰਨਾ ਵੀ ਪੈਂਦਾ ਤੇ ਮਾਰਨਾ ਵੀ ਪੈਂਦਾ। ਔਰ ਇਸ ਗੱਲ ਦਾ ਵੀ ਆਪਾਂ ਨੂੰ ਪਤਾ ਕਿ ਜਦੋਂ ਸਟੇਟ ਰਿਐਕਸ਼ਨ ਕਰਦੀ ਆ, ਪ੍ਰਤੀਕਿਰਿਆ ਹੁੰਦੀ ਆ,
जिवें सैनी वर्गे बथेरे उन्होंने बुचड़ पाले हुए ने, पूले वर्गे बथेरे पाले हुए ने। जिवें उन्होंने भाई बलविंदर सिंह जटाणे के परिवार के उत्ते जुल्म किया, उवें ही अज भी जिहड़े पंजाब के पानियां लई लड़नगे उन्हां दे उत्ते जुल्म हो सकते होणगे। पर फिर भी जिहड़े सूरमे हुंदे ने वो कौम लई फर्ज निभा ही जांदे। सो जिहड़ा आम आदमी पार्टी ने 92 विधायक देण दा पंजाब नूं सिला दिता ना भी असीं तुहानूं आह दिन्ने आ तोहफा, वो आह दिता कि पंजाब दे पानी पक्के तरह ते लुट्टण दा जुगाड़ कर रहे ने। हुण दूजे पासे बादल दल जिहड़ा कहंदे सीगे सी असीं पंजाब दे वारस हां, उन्हां च साह सत्त ना तां हुण हैगा ना होना चाहीदा। उन्हां ने सानूं पिछले 30-40 सालां दे विच जिस तरीके नाल पिठ दित्ती आ, गद्दारी कीती आ, पंजाब दे पानी लुटाउण वाला काम कीता, वो साडे सामणे है। कांग्रेस तो सानूं कोई आस नहीं। भाजपा जिहड़ी आ वो कहंदी आ सारे राजां दे सारियां दे पानी जोड़ देने आ, हर दरिया दूजे राज दे दरिया नाल जोड़ देना। तो ये जिहड़ा सारा कुछ चल रहा ये पंजाब दे हितां दे अनुसार नहीं है। इस वेले पंजाब नूं एक इहो जिही मजबूत सियासी धिर दी लोड़ है, एक इहो जी मजबूत जथेबंदी दी लोड़ है, मजबूत आगूआं दी लोड़ है जिहड़े धड़ल्ले नाल पंजाब दा पक्ष सारिਆਂ सामने पेश कर सकण। पंजाब दे लोकां ने धोखा खा लिया आम आदमी पार्टी नूं जिता के, ते हुण बेशक सरदार सिमरनजीत सिंह मान जित गए आ, पर अज वो भी कल्ले जिहड़े आ इस पानी नूं बचा नहीं सकदे, पानी नूं जांदे नूं रोक नहीं सकदे, क्योंकि दरियाई पानी लुट के पंजाब नूं बंजर बनाउण दा इंडियन स्टेट सिस्टम दा जिहड़ा मनसूबा ਉਹਨੂੰ समझना हारी सारी का काम नहीं। साडे तां बंदे मैं दसी जाना इसे गल च उलझे फिरदे आ भी आपां तोहफा नहीं दिंदे, तोहफा तां जा रहा भाई अपना। फिर अगली गल भी आपां कहने SYL बनू, SYL तो तां गल अगे चली गई, वो तां उदों पहला SYL तां उन्होंने बाद च पंगा लिया। जिहड़े आह प्रताप सिंह कैरों ਉਹਦੇ ਵੇਲੇ आह नहरां बणीਆਂ ਜਿਹੜੀਆਂ हरी के पतन तो पानी लेके ਜਾਂਦੀਆਂ। एक पानी ਜਾਂਦਾ पंजाब ਦਾ ਜਿਹੜਾ ਜਦੋਂ ਆਪਾਂ ਸਰਹੰਦ ਨੂੰ ਜਾਂਦੇ ਆ ਨਾ, ਸਰਹੰਦ ਵਾਲਾ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ ਇਲਾਕਾ, ਉੱਥੇ ਇੱਕ ਫਲੋਟਿੰਗ ਰੈਸਟੋਰੈਂਟ ਹੈ, ਇੱਕ ਨਹਿਰ ਦੇ ਵਿੱਚ ਹੋਟਲ ਆ ਜਿਹੜਾ ਬਣਿਆ ਵਿੱਚ ਉਹਦੇ ਨਹਿਰ ਦੇ, ਉਹ ਜਿਹੜਾ ਪਾਣੀ ਆ ਸਾਰਾ ਉਹ ਪੰਜਾਬ ਦਾ ਲੁੱਟਿਆ ਜਾ ਰਿਹਾ, ਕੋਈ ਦੀਵਾਨੀ ਨਹੀਂ ਦੇ ਰਿਹਾ ਤੁਹਾਨੂੰ। ਤੇ ਸਾਰਾ ਭਾਰਤ ਇਸ ਮਸਲੇ ਤੇ ਆਪਸ ਵਿੱਚ ਹੀ ਉਹਨਾਂ ਦੇ ਸੋਚ ਮਿਲੇ ਹੁਣ, ਪਰ ਸਾਰਾ ਭਾਰਤ ਇਸ ਮਸਲੇ ਤੇ ਪੰਜਾਬ ਦੇ ਖਿਲਾਫ ਆ ਵੀ ਲੁੱਟ ਲਓ ਇਹਨਾਂ ਨੂੰ। ਤੇ ਪੰਜਾਬ ਦੇ ਵਿੱਚ ਜਿੰਨੇ ਸਿਆਸੀ ਚੌਧਰੀ ਆ, ਇਹਨਾਂ ਸਾਰਿਆਂ ਨੇ ਕਿਸੇ ਨੇ ਆਪਦੇ ਆਪ ਨੂੰ ਪਾਣੀਆਂ ਦਾ ਰਾਖਾ ਕਹਿ ਲਿਆ, ਕਿਸੇ ਨੂੰ ਕੁਛ ਕਰ ਲਿਆ, ਪਰ ਅਸਲੀ ਤਾਂ ਲੜਾਈ ਭਾਈ ਬਲਵਿੰਦਰ ਸਿੰਘ ਜਟਾਣੇ ਵਰਗੇ ਸੂਰਮਿਆਂ ਨੇ ਲੜੀ ਆ ਨਾ, ਜਿਨ੍ਹਾਂ ਨੇ ਪਾਣੀ ਬਚਾਏ। ਪਿਛਲੇ ਦਿਨੀ ਸਰਦਾਰ ਜਗਤਾਰ ਸਿੰਘ ਜਿਹੜੇ ਇੰਡੀਅਨ ਐਕਸਪ੍ਰੈਸ ਵਿੱਚ ਕੰਮ ਕਰਦੇ ਰਹੇ ਆ, ਪੱਤਰਕਾਰ ਨੇ, ਸੀਨੀਅਰ ਜਰਨਲਿਸਟ ਨੇ, ਤੇ ਉਹਨਾਂ ਦੀਆਂ 2-3 ਅੰਗਰੇਜ਼ੀ ਦੇ ਵਿੱਚ ਸਿੱਖ ਸੰਘਰਸ਼ ਬਾਰੇ ਕਿਤਾਬਾਂ ਵੀ ਆਈਆਂ ਨੇ। ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇੱਥੇ ਮਿਲਦੇ ਗਿਲਦੇ ਵੀ ਰਹੇ। ਉਹਨਾਂ ਦੀ ਇੰਟਰਵਿਊ ਆਈ, ਉਹਨਾਂ ਨੂੰ ਸਾਫ਼ ਤੌਰ ਤੇ ਜਦੋਂ ਪੁੱਛਿਆ, ਉਹਨਾਂ ਨੇ ਧੜੱਲੇ ਨਾਲ ਕਿਹਾ ਕਿ ਜਦੋਂ ਵੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਗੱਲ ਆਊ, SYL ਦੀ ਗੱਲ ਆਊ, ਤਾਂ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਲਾਜ਼ਮੀ ਆਊਗਾ। ਜੇਕਰ ਬਲਵਿੰਦਰ ਸਿੰਘ ਜਟਾਣਾ ਤੇ ਉਹਦੇ ਸਾਥੀ ਕਾਰਵਾਈ ਨਾ ਕਰਦੇ ਤਾਂ ਪੰਜਾਬ ਦੇ ਪਾਣੀ ਤਾਂ ਚੱਲੇ ਸੀ। सुन के वधिया लग्या कि शुकर आ कोई तो है जिहड़ा हकीकत नूं सच्चाई नूं कहंदा, नहीं तो इत्थे कहंदे जी बादल ने पानी बचा ले, कोई कहंदा कैप्टन ने बचा ले। ये सारे दे सारे लोग इत्थे तिकर गल नूं लियाउण वाले ने, इन्हां दा कोई रोल पॉजिटिव है नहीं गा। सो हुण अपने सामने एक स्पष्ट जी तस्वीर आ कि भाई SYL ते पंजाब दे पानी लुट के यमुना दरिया विच पाउण वाली कहानी जिहड़ी वो तो एक छलावा ही लगदा, हुण उहदे विच तां कोई एडा तत्त लगदा नहीं। पर पंजाब दे पानी होर ढंग तरीकिਆਂ नाल लुटे जरूर जा रहे हैं कि पंजाब दी जवानी दे सामने इस वंगार नूं कबूल करन तो बगैर कोई होर राह बचिया। सके भरा दा गाटा ला के ओह मारदे आ पंजाब च पानी दी बारी पिछे।
ਤੇ ਅੱਜ ਸਾਡਾ ਪਾਣੀ ਲੁੱਟਿਆ ਜਾ ਰਿਹਾ ਤੇ ਸਾਰੇ ਸੰਸਾਰ ਦੇ ਵਿੱਚ ਰੌਲਾ ਪੈ ਰਿਹਾ ਕਿ ਅਗਲੀ ਸੰਸਾਰ ਜੰਗ ਜਿਹੜੀ ਆ ਉਹ ਪਾਣੀਆਂ ਦੇ ਮੁੱਦੇ ਤੇ ਹੋਣੀ। ਪਾਣੀ ਵਾਕਿਆ ਹੀ ਸਾਰੇ ਸੰਸਾਰ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਹੈ ਇਹਦੀ ਸਮੱਸਿਆ ਬਣਦੀ ਜਾ ਰਹੀ। ਤੇ ਜਿਸ ਤਰੀਕੇ ਨਾਲ ਅਖਬਾਰਾਂ 'ਚ ਨਿੱਤ ਖਬਰਾਂ ਆਉਂਦੀਆਂ ਨੇ ਕਿ ਲਓ ਜੀ ਇੰਨੇ ਸਾਲ ਬਾਅਦ ਪੰਜਾਬ ਦੇ ਵਿੱਚ ਰੇਗਿਸਤਾਨ ਬਣ ਜੂ, ਉਦੋਂ ਕਈ ਲੋਕ ਜਿਹੜੇ ਨੇ ਇਸ ਗੱਲ ਨੂੰ ਮੰਨਦੇ ਨਹੀਂ। ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧਰਮਯੁੱਧ ਮੋਰਚੇ 'ਚ ਤਕਰੀਰ ਕਰਦੇ ਹੁੰਦੇ ਸੀ ਕਿ ਭਾਈ ਏਦਾਂ ਪਾਣੀ ਲੁੱਟ ਰਹੇ ਨੇ, ਏਦਾਂ ਆਪਾਂ ਨੂੰ ਘਸਿਆਰੇ ਬਣਾ ਕੇ ਮਾਰਨਗੇ, ਉਦੋਂ ਜਿਨ੍ਹਾਂ ਦੇ ਗੱਲ ਸਮਝ ਨਹੀਂ ਸੀ ਆਈ ਹੁਣ ਆ ਗਈ ਆ, ਕਿਉਂਕਿ ਹੁਣ ਪੰਜਾਬ ਦੇ ਵਿੱਚ 300-400 ਫੁੱਟ ਤੇ ਡੂੰਘਾ ਪਾਣੀ ਬੋਰ ਕਰਕੇ ਪਾਣੀ ਕੱਢਣਾ ਪੈ ਰਿਹਾ। ਸੋ ਜਿਹੋ ਜਿਹਾ ਇਹ ਹਿਸਾਬ ਕਿਤਾਬ ਆ, ਇਹਦੇ ਵਿੱਚ ਪੰਜਾਬ ਦਾ ਪਾਣੀ ਬਿਲਕੁਲ ਸੁਕਾ ਦੇਣ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਇਹਦੇ ਸਾਹਮਣੇ ਡਟੂਗਾ ਕੌਣ? ਆ ਬਾਦਲ ਹੋਣੀ, ਸੁਖਬੀਰ ਬਾਦਲ ਹੋਣੀ, ਆ ਕੈਪਟਨ ਅਮਰਿੰਦਰ ਸਿੰਘ ਹੋਣੀ। ਇਹਨਾਂ ਦਾ ਹਾਲ ਤਾਂ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਲੀਡਰ ਬਿਮਾਰ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਦਾਖਲ ਆ, ਖੱਟੜ ਪਿੱਛੇ ਜੇ ਮਿਲਣ ਆਇਆ ਸੀ, ਹਰਿਆਣੇ ਦਾ ਸੀਐਮ। ਤੇ ਜਿਹੜਾ ਹੈਗਾ ਆਪਣਾ ਕੈਪਟਨ ਅਮਰਿੰਦਰ ਸਿੰਘ, ਉਹ ਵੀ ਤੁਰਿਆ ਫਿਰਦਾ ਅਤੇ ਲੰਡਨ ਦੇ ਇੰਗਲੈਂਡ ਗਿਆ ਹੋਇਆ ਇਲਾਜ ਕਰਾਉਣ। ਇਹ ਦੇਖ ਲਓ ਵੀ ਕਿੰਨੀ ਵਾਰ ਮੁੱਖ ਮੰਤਰੀ, 5-6 ਵਾਰੀ ਬਾਦਲ ਬਣ ਲਿਆ, 2 ਵਾਰੀ ਕੈਪਟਨ ਬਣ ਲਿਆ। ਇਹਨਾਂ ਤੋਂ ਲੁਧਿਆਣੇ, ਬਠਿੰਡੇ ਜਾਂ ਪੰਜਾਬ ਦੇ ਕਿਸੇ ਹੋਰ ਸ਼ਹਿਰ ਦੇ ਵਿੱਚ ਇਹੋ ਜਿਹਾ ਵੱਡਾ ਕਾਮਯਾਬ ਹਸਪੀਟਲ ਨਹੀਂ ਤਾਂ ਤਿਆਰ ਕਰਾ ਹੋਇਆ। ਅੱਜ ਆਪ ਤਾਂ ਇਲਾਜ ਲਈ ਪਹੁੰਚ ਗਏ ਬਾਹਰਲੇ ਮੁਲਕਾਂ ਨੂੰ, ਕਦੇ PGI ਕਦੇ ਕਿਤੇ, ਪਰ ਜਿਹੜੇ ਆਮ ਗਰੀਬ ਲੋਕ ਨੇ ਉਹ ਕਿਹੜੇ ਖੂਹ 'ਚ ਜਾਣ ਜੀ, ਉਹ ਕਿੱਥੇ ਜਾਣ? ਸੋ ਪੰਜਾਬ ਦੇ ਵਿੱਚ ਮੁੱਢਲੀਆਂ ਸਹੂਲਤਾਂ ਜਿਨ੍ਹਾਂ ਨੇ ਦੇਣੀਆਂ ਸੀ, ਪੰਜਾਬ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਨੂੰ ਬਣਦੇ ਹੱਕ ਦੇਣੇ ਸੀ, ਉਹ ਇਹ ਲੋਕ ਨੇ। ਤੇ ਜਿਨ੍ਹਾਂ ਨੇ ਆਪਦੇ ਵੋਟਰਾਂ, ਸਮਰਥਕਾਂ, ਆਪਦੇ ਭੈਣ ਭਰਾਵਾਂ ਦਾ ਨਹੀਂ ਸੋਚਿਆ, ਹੁਣ ਇਹਨਾਂ ਤੋਂ ਆਸ ਕਰਾਂਗੇ ਕਿ ਇਹ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਕਰਨਗੇ। ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾ ਰਹੇ ਨੇ ਤੇ ਆਪਾਂ ਸਾਰੇ ਦੇਖ ਰਹੇ ਹਾਂ ਗਾਣਾ, ਤੇ ਆਪਦੇ ਆਪ ਨੂੰ ਸ਼ਾਬਾਸ਼ੇ ਦੇਈ ਜਾਂਦੇ ਆ ਕਿ ਅਸੀਂ ਇੱਕ ਤੁਫਕਾ ਨਹੀਂ ਜਾਣ ਦਿੰਦੇ। ਤੇ ਉਧਰੋਂ ਹਰਿਆਣੇ ਦੇ ਵਿੱਚੋਂ ਇੱਕ ਨੇ ਬਰਾਬਰ ਗਾਣਾ ਗਾਤਾ ਕਿ ਅਸੀਂ ਪਾਣੀ ਲੈ ਕੇ ਜਾਵਾਂਗੇ। ਠੀਕ ਆ, ਇੱਕ ਮਾਹੌਲ ਦੀ ਲੋੜ ਹੁੰਦੀ ਆ, ਉਹ ਬਣ ਗਿਆ। ਪਰ ਹੁਣ ਤਾਂ ਇਹ ਮੰਗ ਹੈ ਪੰਜਾਬ ਦੀ ਕਿ ਆਪਾਂ ਕੋਈ ਵੱਡਾ ਪ੍ਰੋਗਰਾਮ ਉਲੀਕੀਏ। ਜਿਵੇਂ ਦਿੱਲੀ ਮੋਰਚਾ ਲਾਇਆ ਸੀ, ਉਵੇਂ ਮੋਰਚਾ ਲੱਗੇ। ਜਿਹੜਾ ਆਪਣਾ ਫਲੋਟਿੰਗ ਰੈਸਟੋਰੈਂਟ ਵਾਲਾ ਥਾਂ ਵਾ ਫਤਿਹਗੜ੍ਹ ਸਾਹਿਬ ਸਰਹੰਦ ਦੇ ਕੋਲ, ਇੱਕ ਤਾਂ ਉੱਥੇ ਮੋਰਚਾ ਲਾਇਆ ਜਾਵੇ ਤੇ ਉਹ ਨਹਿਰ ਜਿਹੜੀ ਆ ਪੰਜਾਬ ਦਾ ਪਾਣੀ ਲੈ ਕੇ ਜਾ ਰਹੀ ਆ, ਉਹਨੂੰ ਬੰਦ ਕਰਾਉਣ ਦੇ ਉਪਰਾਲੇ ਕੀਤੇ ਜਾਣ। ਦੂਸਰਾ, ਜਿਹੜਾ ਹਰੀਕੇ ਪੱਤਣ ਤੋਂ ਪਾਣੀ ਲੈ ਕੇ ਜਾ ਰਹੇ ਆ, ਹਰੀਕੇ ਪੱਤਣ ਜਿਹੜਾ ਹੈਗਾ, ਉੱਥੇ ਧਰਨਾ ਲਾਇਆ ਜਾਵੇ। ਜਿੱਥੇ ਜਿੱਥੇ ਹੋਰ ਕੋਈ ਢੰਗ ਤਰੀਕਾ ਹੋਵੇ ਉੱਥੇ ਲਾਇਆ ਜਾਵੇ। ਤੇ ਇਹ ਤਾਂ ਕਰਕੇ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਲੱਗ ਗਈ ਆ ਕਿ SYL ਦਾ ਮਸਲਾ ਤਾਂ ਹੁਣ ਪਿੱਛੇ ਰਹਿ ਗਿਆ, ਵੀ ਆਹ ਜਿਹੜਾ ਪਾਣੀ ਲੁੱਟਿਆ ਜਾ ਰਿਹਾ ਸੀ ਇਹ ਬੰਦ ਕਰਨਾ। ਤੇ ਹੁਣ ਪੰਜਾਬ ਦੇ ਲੋਕ ਜਾਗ ਪਏ ਨੇ। ਜੇ ਆਪਾਂ ਅਜੇ ਵੀ SYL ਦਾ ਭੂਤ ਪਿੱਟਦੇ ਰਹੇ, ਉਹ ਰੱਸੀ ਜਿਵੇਂ ਜਿਹੜੀ ਆ ਕੋਈ ਲੰਘ ਜੇ ਤੇ ਰੱਸੀ ਲੰਘਾ ਕੇ ਕੋਈ ਬੰਦਾ ਕਹੇ ਇੱਥੇ ਸੱਪ ਸੀਗਾ ਤੇ ਉਹਨੂੰ ਸੱਪ ਦੇ ਉਸ ਥਾਂ ਨੂੰ ਕੁੱਟ ਕੇ ਵੀ ਇੱਥੋਂ ਦੀ ਸੱਪ ਲੰਘ ਕੇ ਗਿਆ, ਰੱਸੀ ਵਾਲੇ ਥਾਂ ਨੂੰ ਕੁੱਟੀ ਚੱਲੀਏ, ਉਹ ਗੱਲ ਤੋਂ ਹੁਣ ਮੁੜੀਏ। ਆਪਾਂ ਗੱਲ ਕਰੀਏ ਕਿ SYL ਜਿਹੜਾ ਹੈ ਉਹ ਹੁਣ ਇੱਕ ਬੀਤ ਗਿਆ ਮੁੱਦਾ। ਹੁਣ ਆਪਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਅਸਲ ਮੁੱਦਾ ਉਹ ਆ ਜਿਨ੍ਹਾਂ ਦੇ ਰਾਹੀਂ, ਜਿਹੜੀਆਂ ਨਹਿਰਾਂ ਦੇ ਰਾਹੀਂ ਪੰਜਾਬ ਦਾ ਦਰਿਆਈ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ। ਸੋ ਜਿਹੜੇ ਆਹ ਹਾਲਾਤ ਬਣੇ ਹੋਏ ਨੇ ਕਿ ਆਪਾਂ ਕਦੇ ਬਾਦਲ ਕਿਆਂ ਨੂੰ ਪਾਸੇ ਕਰਕੇ ਕਾਂਗਰਸ ਲਿਆਂਦੀ, ਕਾਂਗਰਸ ਨੂੰ ਪਾਸੇ ਕਰਕੇ ਬਾਦਲ ਦਲ ਵਾਲੇ ਲਿਆਂਦੇ, ਫਿਰ ਵਿੱਚ ਆਪ ਲਿਆਂਦੀ। ਇਹ ਸਾਰੇ ਡਰਾਮੇ ਜਿਹੜੇ ਨੇ, ਇਹਨਾਂ ਚੋਂ ਕੁਛ ਨਹੀਂ ਨਿਕਲਣਾ। ਮੈਂ ਤਾਂ ਗਰੰਟੀ ਦਿੰਦਾ ਕਿ ਈਵਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਬਣ ਜੇ, ਪੰਜਾਬ ਦੇ ਵਿੱਚ ਸਰਕਾਰ ਆ ਜਾਵੇ, ਉਹਨਾਂ ਨੂੰ ਵੀ ਇਹੀ ਕਹਿਣਾ ਪੈਣਾ ਕਿ ਇਸ ਸਿਸਟਮ ਦੇ ਵਿੱਚ ਕੋਈ ਆਸ ਨਹੀਂ ਹੈ।
ਸੋ ਜਦੋਂ ਇਹ ਸਥਿਤੀ ਆ, ਇਹ ਹਾਲਾਤ ਆ, ਉਦੋਂ ਐਵੇਂ ਆਪਦੇ ਆਪ ਨੂੰ ਸ਼ਾਬਾਸ਼ੇ ਦੇਈ ਜਾਣੀ, ਆਪਦੇ ਆਪ ਨੂੰ ਥਾਪੀਆਂ ਦੇਈ ਜਾਣੀਆਂ ਕਿ ਫੱਟੇ ਚੱਕ ਦੇਾਂਗੇ। ਅਗਲੇ ਆਪਣੇ ਨਾਲੋਂ ਕਿਤੇ ਜ਼ਿਆਦਾ ਮਕਾਰ ਤੇ ਸ਼ੈਤਾਨ ਹੋਣ ਕਰਕੇ ਆਪਾਂ ਦਾ ਭੋਲੇ ਪੰਛੀ ਆ ਤੇ ਆਪਾਂ ਨੂੰ ਲੁੱਟ ਰਹੇ ਨੇ, ਨਾਲੇ ਬਦਨਾਮ ਕਰ ਰਹੇ ਨੇ। ਜਦੋਂ ਆਪਾਂ ਦਰਿਆਈ ਪਾਣੀਆਂ ਦੀ ਰਾਖੀ ਦੇ ਮੈਦਾਨ 'ਚ ਆਏ, ਦੇਖੋ ਕਿਵੇਂ ਆਪਾਂ ਨੂੰ ਅੱਤਵਾਦੀ ਦਹਿਸ਼ਤਗਰਦ ਪਾਕਿਸਤਾਨ ਦੇ ਪਿੱਠੂ ਕਹਿੰਦੇ। ਹਾਂ, ਜੇ ਤੁਸੀਂ ਪੰਜਾਬ ਦੇ ਪਾਣੀ ਲੁੱਟੇ ਜਾਣ ਤੇ ਚੁੱਪ ਰਹਿੰਦੇ ਹੋ, ਜੇ ਤੁਸੀਂ ਪੰਜਾਬ ਦੇ ਲੋਕਾਂ ਦੇ, ਆਪਦੀਆਂ ਆਉਣ ਵਾਲੀਆਂ ਨਸਲਾਂ ਦੇ ਪੁਸ਼ਤਾਂ ਦੇ ਖਿਲਾਫ ਭੁਗਤਦੇ ਹੋ, ਗਦਾਰੀ ਕਰਦੇ ਹੋ, ਉਹਨਾਂ ਨਾਲ ਦੜ ਵੱਟ ਲੈਂਦੇ ਹੋ, ਫਿਰ ਤੁਸੀਂ ਬੜੇ ਵਧੀਆ। ਫਿਰ ਤਾਂ ਤੁਹਾਡੀ ਕੋਈ ਤਕਲੀਫ ਨਹੀਂ। ਤਕਲੀਫ ਉਦੋਂ ਆ ਜਦੋਂ ਤੁਸੀਂ ਆਪਦੇ ਹੱਕ ਮੰਗਦੇ ਹੋ। ਮੁਆਵਜ਼ਾ ਤੁਹਾਨੂੰ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੂੰ, ਪਾਣੀ ਤੁਹਾਡਾ ਲੁੱਟੀ ਜਾਣਾ, ਤੇ ਲੁੱਟ ਦਾ ਰਾਹ ਹੋਰ ਪੱਕਾ ਕਰਨ ਲਈ, ਨਹਿਰਾਂ ਪੱਕੀਆਂ ਕਰਨ ਦੇ ਲਈ ਭਗਵੰਤ ਮਾਨ ਹੁਣੀ ਆ ਗਏ ਮੈਦਾਨ 'ਚ। ਦੱਸੋ ਕਿਹੜੇ ਖੂਹ 'ਚ ਜਾਈਏ ਜੀ? ਐਡੀ ਸਿੱਧੀ ਪੱਧਰੀ ਗੱਲ ਆ ਜਿਹੜੀ, ਉਹਨੂੰ ਸਮਝਾਉਣ ਦੇ ਲਈ ਕਿੱਡੇ ਗੱਲ ਜਬਰੇ ਦੀ ਲੋੜ ਆ? ਦੱਸੋ ਕਿਹੜਾ ਮਾਈ ਦਾ ਲਾਲ ਦੱਸਦਾ ਵੀ ਹਰਿਆਣੇ ਦਾ ਜਾਂ ਰਾਜਸਥਾਨ ਦਾ ਪੰਜਾਬ ਦੇ ਦਰਿਆਈ ਪਾਣੀਆਂ ਤੇ ਕੋਈ ਹੱਕ ਬਣਦਾ? ਕਿਹੜਾ? ਇੱਕ ਕਹਿੰਦੇ ਰਾਇਪੇਰੀਅਨ ਸਿਧਾਂਤ ਆ ਜਿਹਦੇ ਅਨੁਸਾਰ ਸਪਸ਼ਟ ਜੀ ਗੱਲ ਆ ਕਿ ਦਰਿਆਈ ਪਾਣੀਆਂ ਉੱਤੇ ਉਸ ਥਾਂ ਦਾ, ਉਸ ਲੋਕਾਂ ਦਾ, ਉਹਨਾਂ ਰਾਜਾਂ ਦਾ ਹੱਕ ਹੁੰਦਾ ਜਿਨ੍ਹਾਂ ਦੇ ਵਿੱਚ ਦੀ ਉਹ ਦਰਿਆ ਲੰਘਦਾ ਹੁੰਦਾ। ਦੱਸ ਦਿਓ, ਸਤਲੁਜ, ਬਿਆਸ ਤੇ ਰਾਵੀ, ਤਿੰਨਾਂ ਵਿੱਚੋਂ ਕਿਹੜਾ ਦਰਿਆ ਜਿਹੜਾ ਹਰਿਆਣੇ ਵਿੱਚ ਦੀ ਵਗਦਾ ਹੈ, ਕਿਹੜਾ ਦਰਿਆ ਜਿਹੜਾ ਰਾਜਸਥਾਨ ਵਿੱਚ ਦੀ ਵਗਦਾ? ਫਿਰ ਉਹ ਸਾਡਾ ਪਾਣੀ ਦੇ ਹੱਕਦਾਰ ਕਿਵੇਂ ਹੋ ਗਏ? ਸਾਡਾ ਪਾਣੀ ਨਜਾਇਜ਼ ਲੈ ਰਹੇ ਨੇ, ਉੱਪਰ ਦੀ ਧੌਂਸ ਦਿਖਾਉਂਦੇ ਆ, ਉੱਪਰ ਦੀ ਛੱਤਰ ਫੇਰਦੇ ਆ, ਡਰਾਉਂਦੇ ਆ, ਜਲੀਲ ਕਰਦੇ ਆ। ਤੇ ਪੰਜਾਬ ਦੇ ਰਾਖੇ ਜਿਹੜੇ ਨੇ, ਸਿਆਸੀ ਭਲਵਾਨ, ਇਹ ਕਹਿੰਦੇ ਜੀ ਸਾਨੂੰ ਤਾਂ ਪ੍ਰੋਬਲਮ ਹੀ ਕੋਈ ਨਹੀਂ, ਸਮੱਸਿਆ ਹੀ ਕੋਈ ਨਹੀਂ। ਜੇਕਰ ਹੁਣ ਕੋਈ ਇਹ ਮੁੱਦਾ ਚੱਕ ਲਵੇ, ਕਹਾਂਗੇ ਸ਼ਰਾਰਤੀ ਅਨਸਰ ਨੇ। ਹੁਣ ਸ਼ਰਾਰਤੀ ਅਨਸਰ, ਅੱਤਵਾਦੀ, ਦਹਿਸ਼ਤਗਰਦ, ਇਹ ਸਾਰਾ ਕੁਝ ਤਾਂ ਕਹਾ ਲੈਣਾ ਚਾਹੀਦਾ, ਪਰ ਜਿੰਨਾ ਹੋ ਸਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਮੈਦਾਨ 'ਚ ਆਉਣਾ ਪੈਣਾ। ਇਹ ਤੋਂ ਪਹਿਲਾਂ ਕਿ ਭਾਈ ਗੁਰਵਿੰਦਰ ਸਿੰਘ ਜਟਾਣੇ ਵਰਗਿਆਂ ਦੀ ਲੋੜ ਪਵੇ, ਸਟੇਟ ਸਿਸਟਮ ਨੂੰ ਆਪ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਕਿਸੇ ਹੋਰ ਸੂਬੇ ਦਾ ਹੱਕ ਨਹੀਂ ਹੈ। ਪੰਜਾਬ ਦੇ ਪਾਣੀਆਂ ਉੱਤੇ ਸਿਰਫ ਪੰਜਾਬ ਦਾ ਹੱਕ ਹੈ। ਇਹ ਜਿਹੜੀ ਖੇਡ ਜਿੰਨਾ ਟਾਈਮ ਚੱਲ ਗਈ, ਅੱਗੇ ਤੋਂ ਇਸ ਚੀਜ਼ ਤੋਂ ਬਚਣਾ ਚਾਹੀਦਾ, ਰੁਕਣਾ ਚਾਹੀਦਾ। ਸੋ ਅੱਜ ਦੇ ਲਈ ਇੰਨੀਆਂ ਬੇਨਤੀਆਂ ਕਰਦੇ ਹੋਏ ਇੱਥੇ ਫਤਿਹ ਅਰਜ਼ ਕਰਦੇ ਹਾਂ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।